ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਟੈਕਸ ਸੀਜ਼ਨ ਚੱਲ ਰਿਹਾ। ਅਪ੍ਰੈਲ ਦੀ 15 ਤਰੀਕ ਲਾਸਟ ਡੇਟ ਹੈਗੀ ਆ ਤੁਹਾਡੀ ਟੈਕਸ ਫਾਈਲ ਕਰਨ ਦੀ, ਅਨਲੈਸ ਤੁਸੀਂ ਐਕਸਟੈਂਸ਼ਨ ਫਾਈਲ ਕਰਦੇ ਹੈਗੇ ਆ। ਕਹਿੰਦੇ ਭਈ ਬਹੁਤ ਸਾਰੇ ਲੋਕ ਇੱਕ ਤਰ੍ਹਾਂ ਨਾਲ ਪਲੇ ਕਰਦੇ ਆਡਿਟ ਲੋਟਰੀ। ਆਡਿਟ ਲੋਟਰੀ ਦਾ ਮਤਲਬ ਇਹ ਆ ਵੀ ਆਪਾਂ ਜਿੰਨੇ ਮਰਜ਼ੀ ਕਲੇਮ ਕਰ ਲਈਏ, ਦੇਖੀ ਜਾਊਗਾ, ਜੇ ਕਿਤੇ ਆਡਿਟ ਹੋ ਗਿਆ ਤਾਂ ਫੜ ਹੋ ਜਾਗੇ, ਨਹੀਂ ਤਾਂ ਨਾ ਸਹੀ। ਪਰ IRS ਦੇ ਮੁਤਾਬਕ ਜਾਂ ਜਿਹੜੇ ਪ੍ਰੋਫੈਸ਼ਨਲਸ ਆ ਟੈਕਸ ਦੇ, ਉਹ ਕਹਿੰਦੇ ਆ ਵੀ ਬਹੁਤ ਸਾਰੇ ਪੁਆਇੰਟਸ ਆ ਜਿਨ੍ਹਾਂ ਕਰਕੇ ਤੁਸੀਂ ਆਡਿਟ ਹੋ ਸਕਦੇ ਹੈਗੇ ਆ। ਉਹ ਆਪਾਂ ਜ਼ਰੂਰ ਕਈਆਂ ਨੇ ਤਾਂ ਟੈਕਸ ਭਰ ਲਏ ਹੋਣੇ ਆ, ਕਈਆਂ ਨੇ ਭਰਨੇ ਆ। ਇਹ ਵੀ ਦੱਸਦੇ ਜਾਈਏ, ਆਪਾਂ ਟੈਕਸ ਪ੍ਰੋਫੈਸ਼ਨਲ ਨਹੀਂ, ਪਰ ਜਿੰਨਾ ਕੁ ਆਪਾਂ ਇਨਫੋਰਮੇਸ਼ਨ ਇਕੱਠੀ ਕਰ ਸਕਦੇ ਉਹਦੇ ਮੁਤਾਬਕ ਦੱਸ ਰਹੇ ਆ। ਤੁਸੀਂ ਆਪਣਾ, ਜਦੋਂ ਪਹਿਲੀ ਗੱਲ ਤਾਂ ਮੇਰੀ ਇਹ ਹੁੰਦੀ ਆ ਵੀ ਜਿਹੜਾ ਵੀ ਬੰਦਾ ਕੋਈ ਹੈਗਾ ਆ, ਤੁਸੀਂ ਜੇ ਟੈਕਸ ਭਰਨਾ ਉਹ ਪ੍ਰੋਫੈਸ਼ਨਲ ਟੈਕਸ ਵਾਲੇ ਤੋਂ ਭਰਾਓ। ਜੇ ਰੀਅਲ ਸਟੇਟ ਲੈਣੀ ਹੈ ਉਹ ਪ੍ਰੋਫੈਸ਼ਨਲ ਰੀਅਲ ਸਟੇਟ ਦੇ ਥਰੂ ਲਾਓ, ਤੇ ਜੇ ਇੰਸ਼ੋਰੈਂਸ ਉਹ ਪ੍ਰੋਫੈਸ਼ਨਲ ਥਰੂ ਇੰਸ਼ੋਰੈਂਸ ਪ੍ਰੋਫੈਸ਼ਨਲ ਡਾਕਟਰ ਕਰਨਾ ਚਾਹੀਦਾ। ਜੇ ਤੁਸੀਂ 100 200 400 ਡਾਲਰ ਬਚਾ ਲਿਆ, ਉਹ ਕੋਈ ਬੜਾ ਬਿਗ ਨਹੀਂ। ਜੇ ਕਿਤੇ ਇਨ ਕੇਸ ਆਡਿਟ ਹੋ ਜਾਓ, ਫਿਰ ਪੈਸੇ ਤਾਂ ਤੁਹਾਡੇ ਵੱਲ ਨਿਕਲਣ ਦੇ ਚਾਂਸ ਹੋਣੇ ਹੀ ਹੋਣੇ ਆ, ਪਰ ਜਿਹੜੀ ਤੁਹਾਡੀ ਟੈਨਸ਼ਨ ਹੋਣੀ ਆ ਦਿਮਾਗ 'ਚ, ਉਹ ਬਹੁਤ ਜ਼ਿਆਦਾ ਹੁੰਦੀ ਹੈਗੀ। ਸੋ ਪ੍ਰੋਫੈਸ਼ਨਲ ਦੇ ਕੋਲੋਂ ਟੈਕਸ ਭਰਾਇਆ ਕਰੋ, ਉਹ ਸਲਾਹ ਵੀ ਤੁਹਾਨੂੰ ਸਹੀ ਦਊਗਾ ਵੀ ਕਿਹੜੀ ਤੁਸੀਂ ਰਿਡਕਸ਼ਨ ਕਰ ਸਕਦੇ ਆ, ਕਿਹੜੀ ਨਹੀਂ ਕਰ ਸਕਦੇ। ਕਹਿੰਦੇ IRS ਦੇ ਵਿੱਚ ਤੁਹਾਡੇ ਆਡਿਟ ਹੋਣ ਦੇ ਚਾਂਸ ਬਹੁਤ ਆ ਜੇ ਤੁਸੀਂ ਰਾਈਟ ਆਫਸ ਬਹੁਤ ਜ਼ਿਆਦਾ ਕਰਦੇ ਹੈਗੇ ਆ। ਵੀ ਮੈਂ ਇੰਨੀ ਡੋਨੇਸ਼ਨ ਦੇਤੀ, ਇੱਥੇ ਆਹ ਕਰਤਾ ਉਹ ਕਰਤਾ। ਸੋ ਇਹ ਸਾਰੀ ਚੀਜ਼ ਨੂੰ, ਟਰਬਲ ਤੋਂ, ਇਸ ਤੋਂ ਬਚਣ ਦੇ ਲਈ, ਜੇ ਤੁਸੀਂ ਕਲੇਮ ਕਰ ਰਹੇ ਹੋ ਜੀ ਮੈਂ ਇੰਨੇ ਹਜ਼ਾਰ ਦੀ ਡੋਨੇਸ਼ਨ ਦਿੱਤੀ ਆ, ਉਹਦੀਆਂ ਰਸੀਦਾਂ, ਪੇਪਰ ਵਰਕ ਸਾਰਾ ਕੋਲ ਰੱਖੋ। 3 ਸਾਲਾਂ ਤੱਕ ਤੁਸੀਂ ਆਡਿਟ ਹੋ ਸਕਦੇ, ਪਰ ਉਸ ਨੂੰ ਵੀ ਐਕਸਟੈਂਡ ਕੀਤਾ ਜਾ ਸਕਦਾ ਹੈਗਾ ਆ। ਹਾਂ, ਈਵਨ ਦੋ ਟੈਕਸ ਡੈਡਲਾਈਨ ਅਪ੍ਰੈਲ 15 ਹੈਗੀ ਆ, ਏਜੰਸੀ ਨੇ, IRS ਨੇ ਆਲਰੇਡੀ 78.8 ਮਿਲੀਅਨ ਰਿਟਰਨ ਮਾਰਚ 25 ਤੱਕ ਫਾਈਲ ਕਰ ਦਿੱਤੇ ਹੈਗੇ ਆ। ਉਹਨਾਂ ਨੇ ਰਿਪੋਰਟ ਕੀਤਾ ਵੀ ਇੰਨੇ ਲੋਕਾਂ ਨੇ ਕੀਤੇ ਆ, ਤੇ ਉਹਨਾਂ ਨੂੰ 58 ਮਿਲੀਅਨ ਰਿਫੰਡ ਆਲਰੇਡੀ ਜਾ ਚੁੱਕਾ ਹੈਗਾ ਆ। IRS ਨੇ 4,52,515 ਇੰਡੀਵਿਜੂਅਲ ਆਡਿਟ ਸਨ 2020 ਦੇ ਆ, ਉਹ ਕਲੋਜ਼ ਵੀ ਕਰ ਦਿੱਤੇ, ਜਿਹੜੇ ਕਿ 0.29% ਬਣਦਾ ਹੈ 157 ਮਿਲੀਅਨ ਇੰਡੀਵਿਜੂਅਲ ਟੈਕਸ ਰਿਟਰਨ ਜਿਨ੍ਹਾਂ ਨੇ ਫਾਈਲ ਕੀਤੇ ਸੀ ਸਨ 2020 ਦੇ। ਸੋ ਇਹਦੇ ਕਰਕੇ ਕਹਿੰਦੇ ਆਡਿਟ ਲੋਟਰੀ ਦਾ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਨਹੀਂ, ਕਹਿੰਦੇ ਵੀ ਧਿਆਨ ਰੱਖਣਾ ਚਾਹੀਦਾ। ਇਹ ਨਾ ਸੋਚੋ ਵੀ ਮੈਂ ਤਾਂ ਹੋਣਾ ਹੀ ਨਹੀਂ, ਜੇ ਹੋ ਗਿਆ ਤਾਂ ਦੇਖੀ ਜਾਵਾਂਗੇ। ਪਰ ਦੋ ਚੀਜ਼ਾਂ ਦਾ, ਇੱਕ ਤਾਂ ਡਿਡਕਸ਼ਨ ਤੁਹਾਡੀ ਜਿਹੜੀ ਆ ਉਹ ਬਿਲਕੁਲ ਸਹੀ ਹੋਣੀ ਚਾਹੀਦੀ ਆ, ਰਾਉਂਡ ਫਿਗਰ ਨਹੀਂ ਹੋਣਾ ਚਾਹੀਦਾ ਉਹਦੇ 'ਚ, ਫਿਰ ਉਹਨਾਂ ਨੂੰ ਸ਼ੱਕ ਪੈ ਜਾਂਦੀ ਆ। ਦੂਸਰਾ, ਜਿਹੜੀ ਤੁਹਾਡੀ ਇਨਕਮ ਆ ਉਹ ਐਗਜ਼ੈਕਟ ਰਿਪੋਰਟ ਹੋਣੀ ਚਾਹੀਦੀ ਆ। ਬਹੁਤ ਵਾਰ ਕੀ ਹੁੰਦਾ ਭਈ ਤੁਸੀਂ ਐਜ਼ ਏ ਕੰਟਰੈਕਟਰ ਕੰਮ ਕਰਦੇ ਆ, ਵੱਖ-ਵੱਖ ਕੰਪਨੀਆਂ ਨਾਲ ਕਰਦੇ, ਵੱਖ-ਵੱਖ ਲੋਕਾਂ ਨਾਲ ਕਰਦੇ ਆ, ਤੇ ਤੁਸੀਂ ਕੋਈ ਆਪਣਾ 1099 ਭੁੱਲ ਗਏ, ਕਿਉਂਕਿ ਜਿਹੜੀਆਂ ਕੰਪਨੀਆਂ ਆ, ਜਿਹੜੇ ਤੁਹਾਡੇ EMPLOYERS ਆ, ਉਹਨਾਂ ਨੇ W2 IRS ਕੋ ਫਾਈਲ ਕਰਨੇ ਹੁੰਦੇ ਆ, 1099 ਫਾਈਲ ਕਰਨੇ ਆ, ਤੇ ਜੇ ਕਿਤੇ ਉਹ ਮੈਚ ਕੀਤੇ, ਤੁਹਾਡਾ ਉਹ ਮਿਸਿੰਗ ਹੋਇਆ, ਫਿਰ ਤੁਹਾਡੇ ਆਡਿਟ ਹੋਣ ਦੇ ਚਾਂਸ ਪੂਰੇ ਹੈਗੇ ਆ। ਸੋ ਇਨਕਮ ਤੁਹਾਡੀ ਪੂਰੀ ਰਿਪੋਰਟ ਹੋਣੀ ਚਾਹੀਦੀ ਆ। ਸੋ ਬਿਲਕੁਲ ਇਹ ਵਾਲੀ ਲੋਟਰੀ ਤੋਂ ਤਾਂ ਬਚੋ ਤਾਂ ਜਿਹੜਾ ਉਹ ਚੰਗਾ ਹੈ, ਵੀ ਆਡਿਟ ਦੀ ਲੋਟਰੀ ਨਾ ਹੀ ਨਿਕਲੇ ਤਾਂ ਠੀਕ ਆ। ਪਰ ਇਹ ਆ ਵੀ ਜੇ ਪਹਿਲਾਂ ਸਹੀ ਤਰੀਕੇ ਨਾਲ ਫਾਈਲਿੰਗ ਕਰਦੇ ਰਹੋਗੇ ਤਾਂ ਤੁਹਾਡਾ ਜਿਹੜਾ ਉਹ ਬਚਾ ਰਹੂਗਾ। ਸੋ ਅਪ੍ਰੈਲ ਦੇ ਮਹੀਨੇ ਦੇ ਵਿੱਚ ਜਿੰਨੇ ਵੀ ਟੈਕਸ ਭਰਨ ਵਾਲੇ ਆ ਉਹ ਬਹੁਤ ਬਿਜ਼ੀ ਜਿਹੜੇ ਉਹ ਰਹਿੰਦੇ ਨੇ। ਸੋ ਸਮੇਂ ਸਿਰ ਅਖੀਰਲੇ ਦਿਨ ਨਾ ਜਾਇਓ ਵੀ ਭਾਈ ਜਲਦੀ ਜਲਦੀ ਜਿਹੜਾ ਉਹ ਭਰ ਦਿਓ, ਕਿਉਂਕਿ ਇੱਦਾਂ ਕਹਿਣ ਵਾਲੇ ਲੋਕ ਉਹ ਟੈਕਸ ਭਰਨ ਵਾਲਿਆਂ ਕੋਲ ਅਜਿਹੇ ਪਹਿਲਾਂ ਹੀ ਬਹੁਤ ਹੁੰਦੇ ਆ। ਸੋ ਪਹਿਲਾਂ ਹੀ ਆਪਣੇ ਡਾਕੂਮੈਂਟਸ ਉਹਨਾਂ ਨੂੰ ਘੱਲੋ। ਅੱਜ ਕੱਲ੍ਹ ਤਾਂ ਮੈਨੂੰ ਲੱਗਦਾ ਉਹ ਵੀ ਕੰਮ ਸੌਖਾ ਉਹਨਾਂ ਨੇ ਵੀ ਕੀਤਾ ਹੋਣਾ ਆ, ਵੀ ਸਿਕਿਉਰਲੀ ਜਿਹੜੇ ਉਹ ਡਾਕੂਮੈਂਟਸ ਉਹਨਾਂ ਨੂੰ ਤੁਸੀਂ ਘੱਲ ਸਕਦੇ ਆ ਤੇ ਦੇਖ ਕੇ ਜਿਹੜੇ ਉਹ ਭਰ ਸਕਦੇ। ਬਾਕੀ ਕਈਆਂ ਨੇ ਮਿਲ ਕੇ ਵੀ ਕਰਨਾ ਹੁੰਦਾ ਹੈ, ਹਰ ਇੱਕ ਦੀ ਆਪੋ ਆਪਣੀ ਆ। ਕਿਸੇ ਨੇ ਇੰਡੀਵਿਜੂਅਲ ਭਰਨਾ ਹੈ, ਕਿਸੇ ਨੇ ਬਿਜ਼ਨਸ ਦਾ ਭਰਨਾ ਹੈ, ਕਾਰਪੋਰੇਸ਼ਨ ਦਾ ਭਰਨਾ, ਉਸ ਹਿਸਾਬ ਦੇ ਨਾਲ ਜ਼ਰੂਰ ਕਰੋ, ਪਰ ਆਪਣੇ ਵੱਲੋਂ ਪੇਪਰ ਵਰਕ ਨਾਲ ਦੇ ਨਾਲ ਇਕੱਠਾ ਕੀਤਾ ਜਾਵੇ। ਹਰਜੋਤ ਸਿੰਘ ਜੀ, ਸਾਰੇ ਜਾਣੇ ਆਪਾਂ ਦੇਖੋ ਇਸ ਚੀਜ਼ ਦੇ ਨਾਲ ਮੁਤਫਿਕ ਜਾਣਦੇ ਆ ਵੀ ਆਪਾਂ ਵੀ ਅਖੀਰਲੇ ਮੌਕੇ ਦੇ ਉੱਤੇ ਕੰਮ ਕਰਨਾ ਸਾਰੇ ਜਾਣੇ ਜਿਹੜੇ ਉਹ ਪਸੰਦ ਕਰਦੇ ਆ। ਜਦੋਂ ਟੈਕਸ ਭਰਨ ਦਾ ਵੇਲਾ ਆਉਂਦਾ ਆ, ਫਿਰ ਸਾਲ ਪੁਰਾਣੀਆਂ ਫਾਈਲਾਂ ਕੱਢ ਕੇ ਤੇ ਰਸੀਦਾਂ ਤੇ ਉਹ ਸਾਰਾ ਕੁਝ ਇਕੱਠਾ ਕਰਨਾ ਸ਼ੁਰੂ ਕਰ ਰਹੇ ਆ। ਸੋ ਟਾਈਮਿੰਗ ਸਿਰ, ਸਮੇਂ ਸਿਰ, ਮਹੀਨੇ 'ਚ ਇੱਕ ਵਾਰੀ ਇੱਕ ਦਿਨ ਕੱਢਿਆ ਕਰੋ, ਤਾਂ ਜੋ ਉਹ ਸਾਰਾ ਚੀਜ਼ ਤੁਸੀਂ ਪਹਿਲਾਂ ਹੀ ਫਾਈਲਿੰਗ ਨਾਲ ਦੇ ਨਾਲ ਰੱਖੋ, ਤਾਂ ਜੋ ਉਸ ਵੇਲੇ ਮੌਕਾ ਆਵੇ ਤੇ ਤੁਸੀਂ ਸਹੀ ਢੰਗ ਦੇ ਨਾਲ ਕਰ ਸਕੋ।
ਟੈਕਸ ਭਰਨ ਵਾਲਾ ਵੀ ਜਿਹੜਾ ਉਹ ਸੌਖਾ ਤੇ ਟੈਕਸ ਭਰਾਉਣ ਵਾਲਾ ਆ ਉਹ ਵੀ ਖੁਸ਼ ਜਿਹੜਾ ਇਸ 'ਚ ਰਹਿੰਦਾ।